ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 4 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਕਵਰਡ ਕੈਲੀਫੋਰਨੀਆ ਦਾ ਵਕਤ ਇਸ ਟਾਈਮ ਚੱਲ ਰਿਹਾ। ਹੈਲਥ ਇੰਸ਼ੋਰੈਂਸ ਤੁਸੀਂ ਉਸ ਦੇ ਤਹਿਤ ਕਰਵਾ ਸਕਦੇ ਹੋ। ਜੇਕਰ 31 ਦਸੰਬਰ ਲਾਸਟ ਤਰੀਕ ਆ ਤੇ ਕੋਈ ਵੀ ਪਰਿਵਾਰ ਦੇ ਵਿੱਚ ਚੇਂਜਿਸ ਆਏ ਆ ਤਾਂ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਜ਼ਰੂਰ ਕਰਵਾਓ। 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ US ਦੀ ਸੁਪਰੀਮ ਕੋਰਟ ਨੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਨਵੇਂ ਜਿਹੜੇ ਕਾਂਗਰੈਸ਼ਨਲ ਮੈਪ ਆ ਟੈਕਸਸ ਦੇ ਵਿੱਚ ਕ੍ਰੀਏਟ ਕੀਤੇ ਹੈਗੇ ਆ ਮਿਡ ਟਰਮ ਇਲੈਕਸ਼ਨ ਦੇ ਲਈ, ਉਹ ਕਹਿੰਦੇ ਭਈ ਉਸ ਨੂੰ ਯੂਜ਼ ਕਰ ਸਕਦੇ ਹੈਗੇ ਆ। ਇਹਦਾ ਜਿਹੜਾ ਡਿਸੀਜਨ ਦਾ ਜਿਹੜਾ ਕਾਫੀ ਜ਼ਿਆਦਾ ਜਿਹੜਾ ਅਸਰ ਆ ਉਹ ਆਉਣ ਵਾਲੀਆਂ ਇਲੈਕਸ਼ਨ ਤੇ ਪਊਗਾ। ਹੇਠਲੀਆਂ ਅਦਾਲਤਾਂ ਨੇ ਪਹਿਲਾਂ ਇਸ ਨਕਸ਼ੇ ਦੇ ਉੱਤੇ ਰੋਕ ਲਾ ਦਿੱਤੀ ਸੀਗੀ। ਕਹਿੰਦੇ ਸੀਗੇ ਵੀ ਇਹ ਜਿਹੜਾ ਸੰਭਵ ਆ ਵੀ ਜਿਹੜੇ ਘੱਟ ਗਿਣਤੀ ਵੋਟਰਾਂ ਦੇ ਹੱਕਾਂ ਦੀ ਇਸ ਦੇ ਨਾਲ ਉਲੰਘਣਾ ਹੋ ਸਕਦੀ ਆ। ਪਰ ਸੁਪਰੀਮ ਕੋਰਟ ਨੇ ਕਿਹਾ ਵੀ ਅਦਾਲਤ ਨੇ ਚੋਣਾਂ ਦੇ ਬਹੁਤ ਨੇੜੇ ਆ ਕੇ ਦਖਲ ਦਿੱਤਾ ਆ। ਹੁਣ ਇਹ ਨਕਸ਼ਾ ਮਿਡ ਟਰਮ ਚੋਣਾਂ ਵਿੱਚ ਲਾਗੂ ਰਹੇਗਾ। ਰਾਜਨੀਤਿਕ ਜਿਹੜੇ ਵਿਚਾਰ ਕਰਨ ਵਾਲੇ ਆ ਉਹ ਮੰਨਦੇ ਆ ਵੀ ਜਿਹੜਾ ਨਵਾਂ ਨਕਸ਼ਾ ਆ ਰਿਪਬਲਿਕਨਾਂ ਨੂੰ ਤਕਰੀਬਨ 5 ਵਾਧੂ ਜਿਹੜੀਆਂ ਸੀਟਾਂ ਆ ਉਹ ਦਵਾ ਸਕਦਾ ਆ, ਜਿਸ ਨਾਲ ਕਾਂਗਰਸ ਦੇ ਵਿੱਚ, ਹਾਊਸ ਦੇ ਵਿੱਚ ਉਹ ਆਪਣੀ ਜਿਹੜੀ ਬਹੁਮਤ ਆ ਉਸ ਨੂੰ ਹੋਰ ਪੱਕਿਆਂ ਕਰ ਸਕਦੇ ਨੇ। ਜਿਹੜੀਆਂ ਸਿਵਲ ਰਾਈਟ ਵਾਲੀਆਂ ਸੰਸਥਾਵਾਂ, ਨਾਗਰਿਕ ਅਧਿਕਾਰਾਂ ਵਾਲੀਆਂ ਸੰਸਥਾਵਾਂ ਤੇ ਜਿਹੜੇ ਡੈਮੋਕ੍ਰੇਟ ਆ ਉਹ ਇਸ ਫੈਸਲੇ ਨੂੰ ਕਹਿ ਰਹੇ ਆ ਵੀ ਇਹਦੇ ਨਾਲ ਜਿਹੜੇ ਵੋਟਾਂ ਦੇ ਹੱਕਾਂ ਆ, ਵੋਟਿੰਗ ਰਾਈਟਸ ਆ, ਉਹਨਾਂ ਨੂੰ ਵੱਡਾ ਝਟਕਾ ਜਿਹੜਾ ਇਸ ਦੇ ਨਾਲ ਲੱਗੇਗਾ। ਸੁਪਰੀਮ ਕੋਰਟ ਦੇ ਜਿਹੜੇ ਲਿਬਰਲ ਜਸਟਿਸ ਆ ਉਹਨਾਂ ਨੇ ਇਸ ਦੇ ਵਿੱਚ ਅਸਹਿਮਤੀ ਜਿਹੜੀ ਜਤਾਈ ਆ। ਉਹ ਕਹਿੰਦੇ ਵੀ ਜਿਹੜੀ ਨਸਲੀ, ਜਿਹੜੀ ਰੇਸ਼ੀਅਲ ਬਾਇਸ, ਜਿਹੜੀ ਜੈਰੀਮੈਂਡਰਿੰਗ ਆ, ਉਸ ਦੇ ਇਹਨਾਂ ਨੇ ਸਪਸ਼ਟ ਸੰਕੇਤ ਇਸ ਜਿਹੜੇ ਨਵੇਂ ਮੈਪਸ ਦੇ ਵਿੱਚ ਆਏ ਆ ਤੇ ਉਹਨਾਂ ਨੂੰ ਨਜ਼ਰਅੰਦਾਜ਼ ਇਹਨਾਂ ਨੇ ਕਰ ਦਿੱਤਾ ਆ। ਟੈਕਸਸ ਉਹਨਾਂ ਕੁਝ ਰਾਜਾਂ ਦੇ ਵਿੱਚੋਂ ਆ ਜਿਨ੍ਹਾਂ ਨੇ ਮਿਡ ਟਰਮ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਆਪਣੀ ਬਣਤਰ ਆ, ਹਲਕਿਆਂ ਦੇ ਜਿਹੜੇ ਨਕਸ਼ੇ ਆ ਉਹਨਾਂ ਨੂੰ ਬਦਲ ਰਹੇ ਆ। ਇਹ ਰੁਝਾਨ 2026 ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਮਿਡ ਟਰਮ ਇਲੈਕਸ਼ਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਕੈਲੀਫੋਰਨੀਆ ਨੇ ਵੀ ਇੱਥੇ ਇੱਕ ਪ੍ਰੋਪ 50 ਜਿਹੜੀ ਉਹ ਪਾਸ ਕੀਤੀ ਆ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਨਵੇਂ ਜਿਹੜੀ ਹਲਕਾਬੰਦੀ ਆ ਉਸ ਨੂੰ ਕਰਨ ਦੇ ਲਈ। ਸੋ ਜਿਹੜੇ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਜਿਹੜੇ ਟੈਕਸਸ ਨੂੰ ਵੀ ਨਵੇਂ ਨਕਸ਼ੇ ਜਿਹੜੇ ਉਹ ਬਣਾਓ ਤੇ ਉਹਦੇ ਨਾਲ 5 ਸੀਟਾਂ ਜਿਹੜੀਆਂ ਆਪਾਂ ਨੂੰ ਵੱਧ ਮਿਲ ਸਕਦੀਆਂ ਤਾਂ ਜੋ ਆਪਣੀ ਬਹੁਮਤ ਮਜ਼ਬੂਤ ਹੋਵੇ। ਸੋ ਉਸ ਨੂੰ ਅੱਜ ਜਿੱਤ ਦਿੱਤੀ ਆ, ਰਾਸ਼ਟਰਪਤੀ ਟਰੰਪ ਹੋਣਾ ਨੂੰ ਜਿੱਤ ਦਿੱਤੀ ਆ ਸੁਪਰੀਮ ਕੋਰਟ ਨੇ, ਇਹ ਕਹਿ ਕੇ ਵੀ ਜਿਹੜੇ ਨਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਜੋ ਮੈਪ ਤਿਆਰ ਕਰ ਲਏ ਆ ਉਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਆ, ਜਦ ਕਿ ਪਹਿਲਾਂ ਹੇਠਲੀ ਅਦਾਲਤ ਨੇ ਉਹਨਾਂ ਮੈਪਸ ਦੇ ਉੱਤੇ ਰੋਕ ਲਗਾ ਦਿੱਤੀ ਸੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਫੁਟੇਜ ਸ਼ੋ ਕੀਤੀ ਗਈ ਹੈ ਕੈਪੀਟਲ ਹਿੱਲ ਦੇ ਉੱਤੇ, ਜਿਹਦੇ ਵਿੱਚ ਐਡਮਿਰਲ ਫਰੈਂਕ ਬਰੈਡਲੀ ਆ, ਉਹਨਾਂ ਨੇ ਜਦੋਂ ਸਤੰਬਰ ਦੇ ਵਿੱਚ ਇੱਕ ਬੋਟ ਦੇ ਉੱਤੇ ਅਟੈਕ ਕੀਤਾ ਸੀ ਜਿਸ ਨੂੰ ਡਰੱਗ ਸਮਗਲਰਸ ਦੀ ਬੋਟ ਕਿਹਾ ਜਾ ਰਿਹਾ ਆ, ਉਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੇ ਕਾਂਗਰਸਮੈਨ ਆ ਉਹ ਅਪਸੈਟ ਹੈਗੇ ਆ। ਕਹਿੰਦੇ ਵੀ ਟੋਟਲ 4 ਵਾਰ ਜਿਹੜਾ ਆ ਅਟੈਕ ਆ ਉਸ ਬੋਟ ਦੇ ਉੱਤੇ ਕੀਤਾ ਗਿਆ ਆ। ਜਦੋਂ ਲਾਸਟ ਟਾਈਮ ਅਟੈਕ ਕੀਤਾ ਗਿਆ ਤੇ 2 ਜਾਣੇ ਕਹਿੰਦੇ ਬੋਟ ਚੋਂ ਆਪਣੇ ਆਪ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀ ਪਹਿਲੇ ਅਟੈਕ ਤੋਂ। ਰਿਪਰੈਜ਼ੈਂਟੇਟਿਵ ਜਿਮ ਹਾਈਨਸ ਜੋ ਕਨੈਟੀਕਟ ਦੇ ਹਾਊਸ ਇੰਟੈਲੀਜੈਂਟ
ਕਮੇਟੀ ਦੇ ਟੌਪ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਕਿਹਾ ਵੀ ਇਹ ਬਹੁਤ ਟਰਬਲਿੰਗ ਹੈਗਾ। ਇਹ ਮੈਨੂੰ ਦੇਖਣ ਤੋਂ ਬਾਅਦ ਲੱਗਿਆ ਵੀ ਮੈਂ ਪਬਲਿਕ ਸਰਵਿਸ ਦੇ ਵਿੱਚ ਰਿਹਾ ਹੈਗਾ। ਜਿਹੜੇ ਦੋਨੋਂ ਸਰਵਾਈਵਰ ਸੀ ਉਹ ਆਲਰੇਡੀ ਲੱਗਦਾ ਸੀ ਵੀ ਬਹੁਤ ਡਰੇ ਹੋਏ ਹੈਗੇ ਆ, ਤੇ ਉਹਨਾਂ ਦੀ ਬੋਟ ਵੀ ਜਿਹੜੀ ਟੁੱਟ ਚੁੱਕੀ ਸੀ, ਪਰ ਫਿਰ ਵੀ ਜਿਹੜੀ ਆ ਉਹਨਾਂ ਦੇ ਉੱਤੇ ਜਿਹੜੀ ਬੰਬਾਰਡਮੈਂਟ ਕੀਤੀ ਗਈ ਹੈਗੀ ਆ। ਜਿਹੜੇ ਰਿਪਬਲਿਕਨ ਹੈਗੇ ਆ ਉਹ ਸਾਥ ਦੇ ਰਹੇ ਹੈਗੇ ਆ ਪੈਂਟਾਗਨ ਦਾ, ਪਰ ਇਹ ਜਿਹੜਾ ਇਸ਼ੂ ਆ ਹੁਣ ਵੱਡਾ ਬਣਦਾ ਜਾ ਰਿਹਾ। ਈਵਨ ਉੱਥੇ ਦੇ ਜਿਹੜੇ ਪਰਿਵਾਰ ਆ ਉਹਨਾਂ ਨੇ ਵੀ ਲਾਸੂਟ ਜਿਹੜਾ ਫਾਈਲ ਕਰ ਦਿੱਤਾ ਹੈਗਾ ਅਮਰੀਕਾ ਦੇ ਅਗੇਂਸਟ, ਵੀ ਸਾਡੇ ਜਿਹੜੇ ਬੰਦੇ ਆ ਉਹਨਾਂ ਨੂੰ ਗਲਤ ਮਾਰਿਆ ਗਿਆ ਹੈ। ਜੀ, ਉਧਰ ਪੈਂਟਾਗਨ ਨੇ ਅੱਜ ਇੱਕ ਹੋਰ ਅਨਾਉਂਸਮੈਂਟ ਕਰਦੇ ਹੋਏ ਦੱਸਿਆ ਵੀ ਇੱਕ ਹੋਰ ਬੋਟ ਸਟ੍ਰਾਈਕ ਕੀਤੀ ਆ ਪੈਸੀਫਿਕ ਓਸ਼ਨ ਦੇ ਵਿੱਚ, ਜਿਸ ਦੇ ਵਿੱਚ 4 ਜਣਿਆਂ ਦੀ ਮੌਤ ਹੋਈ ਆ। ਉਹਨਾਂ ਨੇ ਇਹੀ ਕਿਹਾ ਵੀ ਇਹ ਜਿਹੜੇ ਡਰੱਗ ਸਮਗਲਰਸ ਆ ਉਹਨਾਂ ਦੇ ਦੁਆਰਾ ਅਮਰੀਕਾ ਦੇ ਵਿੱਚ ਨਸ਼ੀਲੇ ਪਦਾਰਥ ਦੀ ਜਿਹੜੀ ਸਮਗਲਿੰਗ ਆ ਉਹ ਕਰਨ ਦੇ ਲਈ, ਤਸਕਰੀ ਕਰਨ ਦੇ ਲਈ ਇਸ ਕਿਸ਼ਤੀ ਦੀ ਵਰਤੋਂ ਕੀਤੀ ਜਾ ਰਹੀ ਸੀ। ਤੇ ਕਾਂਗਰੈਸ਼ਨਲ ਟਰਮੋਇਲ ਦੇ ਚੱਲਦਿਆਂ ਇਹ ਜੋ ਵਿਵਾਦ ਚੱਲ ਰਿਹਾ ਉਸ ਦੇ ਦਰਮਿਆਨ ਪੈਂਟਾਗਨ ਨੇ ਆਪਣੇ ਜਿਹੜੇ ਹਮਲੇ ਆ ਇਹ ਨਾਰਕੋ ਟੈਰਰਿਸਟ ਜਿਨ੍ਹਾਂ ਨੂੰ ਆਖਦੇ ਆ ਉਹਨਾਂ ਉੱਤੇ ਲਗਾਤਾਰ ਜਾਰੀ ਰੱਖੇ ਆ। ਜੁਆਇੰਟ ਟਾਸਕ ਫੋਰਸ ਸਦਰਨ ਸਪੀਅਰ ਉਹਨਾਂ ਨੇ ਕਹਿੰਦੇ ਵੀ ਇੱਕ ਲੀਥਲ ਕਿਨੈਟਿਕ ਸਟ੍ਰਾਈਕ ਕੀਤੀ ਹੈ ਇੱਕ ਵੈਸਲ ਦੇ ਉੱਤੇ ਜਿਹੜੀ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਸੀ, ਜੋ ਕਿ ਆਪਰੇਟ ਕਹਿੰਦੇ ਵੀ ਕੀਤੀ ਜਾ ਰਹੀ ਸੀ ਡੈਜ਼ਿਗਨੇਟਿਡ ਟੈਰਰਿਸਟ ਆਰਗੇਨਾਈਜੇਸ਼ਨ ਦੇ ਦੁਆਰਾ। ਤੇ ਕਹਿੰਦੇ ਵੀ ਇਹ ਨਵੀਂ ਸਟ੍ਰਾਈਕ ਦੀ ਜਿਹੜੀ ਵੀਡੀਓ ਹੁਣ ਇਸ ਵਾਰ ਉਹਨਾਂ ਨੇ ਨਾਲ ਦੇ ਨਾਲ ਹੀ ਜਿਹੜੀ ਜਾਰੀ ਕਰ ਦਿੱਤੀ ਆ। ਈਸਟਰਨ ਪੈਸੀਫਿਕ ਦੇ ਵਿੱਚ ਇਹ ਹਮਲਾ ਇਸ ਵਾਰ ਕੀਤਾ ਗਿਆ ਹੈਗਾ ਆ। 2 ਸਤੰਬਰ ਦੀ ਸਟ੍ਰਾਈਕ ਸੀ ਹਰਜੋਤ ਸਿੰਘ ਜੀ, ਜਿਹੜਾ ਮਾਮਲਾ ਇਸ ਟਾਈਮ ਵਿਵਾਦਪੂਰਨ ਬਣਿਆ ਪਿਆ ਆ, ਜਿਸ ਦੇ ਵਿੱਚ ਵਾਰ ਕ੍ਰਾਈਮਸ ਦੇ ਕਥਿਤ ਦੋਸ਼ ਪੀਟ ਹੈਗਸੈਥ ਹੋਣਾ ਦੇ ਉੱਤੇ ਲੱਗ ਰਹੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਸੈਨ ਫਰਾਂਸਿਸਕੋ ਦੇ 에ਅਰਪੋਰਟ ਤੋਂ ਇੱਕ ਬੇ ਏਰੀਆ ਦਾ ਜਿਹੜਾ CEO ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਫੈਡਰਲ ਅਧਿਕਾਰੀਆਂ ਦੇ ਦੁਆਰਾ ਫ੍ਰੈਜ਼ਨੋ ਬੇਸਡ ਇੱਕ ਹੋਮ ਹੈਲਥ ਕੇਅਰ ਕੰਪਨੀ ਜਿਸ ਦਾ ਨਾਮ ਕੈਸ਼ਮੀਰ ਚਿੰਡੂ ਲੂਕ ਸੀਗਾ, ਉਸ ਨੂੰ ਗ੍ਰਿਫਤਾਰ ਕੀਤਾ ਹੈ। ਕਹਿੰਦੇ ਵੀ ਇਹ ਨਾਈਜੀਰੀਆ ਨੂੰ ਉਡਾਨ ਭਰਦਾ ਹੋਇਆ ਜਾਣ ਲੱਗਾ ਸੀਗਾ। ਕਹਿੰਦੇ ਵੀ ਇਸਨੇ ਤਕਰੀਬਨ 10,000 ਨਕਲੀ ਜਿਹੜੇ ਕਲੇਮ ਆ ਉਹ ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਦੇ ਨਾਲ ਲਾਏ ਸੀ, ਜਿਸ ਦੇ ਕਰਕੇ ਤਕਰੀਬਨ $7 ਮਿਲੀਅਨ ਦਾ ਇਸਨੇ ਚੂਨਾ ਸਰਕਾਰ ਨੂੰ ਲਾਇਆ ਆ। ਇਨਵੈਸਟੀਗੇਟਰ ਜਿਹੜਾ ਉਹ ਕਲੇਮ ਕਰ ਰਹੇ ਆ ਵੀ ਇਸਨੇ ਜਿਹੜਾ ਇਹ ਸਕੈਮ ਕੀਤਾ ਆ ਉਹ ਜਿਹੜਾ 2019 ਦਸੰਬਰ 2019 ਤੋਂ ਲੈ ਕੇ ਜੁਲਾਈ 2024 ਦੇ ਦਰਮਿਆਨ ਕੀਤਾ ਰਿਹਾ, ਜਿਸ ਦੇ ਵਿੱਚ ਨਕਲੀ ਹੀ ਬੇਸਿਕਲੀ ਕਾਗਜ਼ ਪੱਤਰ ਲਾ ਕੇ ਵੀ ਇਹਦਾ ਇਲਾਜ ਕੀਤਾ ਜਾਂ ਉਹਨੂੰ ਸਹਾਇਤਾ ਪ੍ਰਦਾਨ ਕੀਤੀ ਹੋਊਗੀ ਜਾਂ ਇਹ ਕੀਤਾ ਆ। ਉਹਦੇ ਕਰਕੇ ਜਿਹੜਾ $7 ਮਿਲੀਅਨ ਦੇ ਇੰਪ੍ਰੋਪਰ ਰੀਇੰਬਰਸਮੈਂਟਸ ਜਿਹੜੀਆਂ ਹੋਈਆਂ ਆ। ਸੋ ਕਹਿੰਦੇ ਵੀ ਇਹ ਫਰਾਡੂਲੈਂਟ ਬਿੱਲ, ਜਾਲੀ ਜਿਹੜੇ ਬਿੱਲ ਆ ਉਹ ਵੀ ਬਣਾ ਕੇ ਇਸ ਨੇ ਲਗਾਏ ਸੀਗੇ। ਸੋ ਡਿਪਾਰਟਮੈਂਟ ਆਫ ਜਸਟਿਸ ਇਸ ਦੀ ਇਨਵੈਸਟੀਗੇਸ਼ਨ ਕਰ ਰਿਹਾ ਸੀਗਾ। ਹੁਣ ਜਿਸ ਨੂੰ ਜਹਾਜ਼ ਫੜਨ ਤੋਂ ਪਹਿਲਾਂ ਹੀ ਸੈਨ ਫਰਾਂਸਿਸਕੋ ਦੇ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਇਹ ਕਹਿੰਦੇ ਵੀ ਜੇ ਇਸ ਦੇ ਉੱਤੇ ਦੋਸ਼ ਸਾਬਤ ਹੋ ਜਾਂਦੇ ਆ ਤਾਂ ਇਸ ਨੂੰ 10 ਸਾਲ ਦੀ ਜੇਲ੍ਹ, $2.5 ਲੱਖ ਦਾ ਜੁਰਮਾਨਾ ਹੋ ਸਕਦਾ ਆ। ਵੈਟਰਨ ਅਫੇਅਰ ਦੇ ਆਫਿਸ ਆਫ ਇੰਸਪੈਕਟਰ ਜਨਰਲ ਦੇ ਦੁਆਰਾ ਇਸ ਮਾਮਲੇ ਦੀ ਜਾਂਚ ਆ ਉਸ ਨੂੰ ਜਾਰੀ ਰੱਖਿਆ ਜਾਵੇਗਾ। ਜੀ, ਅਗਲੀ ਖਬਰ ਵੱਲ ਚਲੀਏ। ਗ੍ਰੈਂਡ ਜੂਰੀ ਨੇ ਡਿਕਲਾਈਨ ਕਰ ਦਿੱਤਾ ਆ ਨਿਊਯਾਰਕ ਦੀ ਅਟਾਰਨੀ ਜਨਰਲ ਲਟੀਸ਼ੀਆ ਜੇਮਸ ਨੂੰ ਕਿਸੇ ਤਰ੍ਹਾਂ ਦੇ ਨਾਲ ਵੀ ਉਹਨੂੰ ਅਸੀਂ ਇੰਡਾਈਟ ਕਰੀਏ। 2 ਹਫ਼ਤਿਆਂ ਬਾਅਦ ਹੀ ਜਿਹੜਾ ਕੇਸ ਡਿਸਮਿਸ ਹੋ ਗਿਆ। ਫੈਡਰਲ ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਜੋ ਪ੍ਰੋਸੀਕਿਊਟਰ ਅਪਾਇੰਟ ਕੀਤਾ ਗਿਆ ਸੀ ਉਹ ਅਨਲਾਫਲੀ ਜਿਹੜਾ ਅਪਾਇੰਟ ਕੀਤਾ ਗਿਆ। ਸੋ ਯੂਰੀ ਵਾਲੇ ਕਹਿੰਦੇ ਵੀ ਅਸੀਂ ਨਹੀਂ ਇੰਡਾਈਟ ਕਰਨਾ ਲਟੀਸ਼ੀਆ ਜੇਮਸ ਨੂੰ। ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਲਟੀਸ਼ੀਆ ਜੇਮਸ ਦੇ ਅਗੇਂਸਟ ਟਰੰਪ ਐਡਮਿਨਿਸਟ੍ਰੇਸ਼ਨ ਬਹੁਤ ਲੰਮੇ ਸਮੇਂ ਤੋਂ ਪਿਆ ਹੋਇਆ ਆ, ਕਿਉਂਕਿ ਲਟੀਸ਼ੀਆ ਜੇਮਸ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅਗੇਂਸਟ ਜਿਹੜੇ ਕੇਸਸ ਸੀ ਉਹਨਾਂ ਦੇ ਵਿੱਚ ਇਨਵੋਲਵ ਸੀਗੀ। ਖਾਸ ਕਰਕੇ ਟਰੰਪ ਉਹਨਾਂ ਨੇ ਬਾਰ-ਬਾਰ ਜਿਹੜੇ ਫਰਾਡ ਦਾ ਲਾਸੂਟ ਉਹਨਾਂ ਦੇ ਅਗੇਂਸਟ ਲਿਆਂਦਾ ਸੀਗਾ। ਸੋ ਜੇਮਸ ਨੇ ਕਿਹਾ ਸੀ, ਲਟੀਸ਼ੀਆ ਜੇਮਸ ਨੇ, ਵੀ ਮੈਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਕੀਤੀ। ਤੇ ਕਹਿੰਦੀ ਮੈਂ ਪਹਿਲੇ ਦਿਨ ਤੋਂ ਕਹਿੰਦੀ ਆ ਰਹੀ ਹਾਂ ਕਿ ਮੇਰੇ ਅਗੇਂਸਟ ਜਿਹੜੇ ਚਾਰਜਸ ਲਾਏ ਗਏ ਹੈਗੇ ਉਹ ਸਾਰੇ ਬੇਸਲੈਸ ਹੈਗੇ ਆ, ਤੇ ਇੱਕ ਤਰ੍ਹਾਂ ਦੇ ਨਾਲ ਜਸਟਿਸ ਡਿਪਾਰਟਮੈਂਟ ਨੂੰ ਵੈਪਨਾਈਜ਼ ਕੀਤਾ ਜਾ ਰਿਹਾ ਹੈਗਾ। ਤੇ ਮੈਂ ਗ੍ਰੈਂਡ ਜੂਰੀ ਦੇ ਮੈਂਬਰਸ ਦੀ ਧੰਨਵਾਦੀ ਹਾਂ, ਗ੍ਰੇਟਫੁਲ ਹਾਂ, ਜਿਨ੍ਹਾਂ ਨੇ ਜਿਹੜਾ ਮੈਨੂੰ ਇੰਡਾਈਟ ਨਹੀਂ ਕੀਤਾ ਹੈ।
ਜੀ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਤੇ ਮੈਕਸੀਕੋ ਆਪਸ ਦੇ ਵਿੱਚ ਜਿਹੜਾ ਸਮਝੌਤਾ ਆ ਉਹ ਕਰ ਰਹੇ ਆ, ਪਾਰਟਨਰਸ਼ਿਪ ਜਿਹੜੀ ਕਰਨਗੇ। ਕੈਲੀਫੋਰਨੀਆ ਦੇ ਨੈਸ਼ਨਲ ਗਾਰਡ, ਜਿਨ੍ਹਾਂ ਨੂੰ ਕੈਲ ਗਾਰਡ ਆਖਿਆ ਜਾਂਦਾ ਹੈ, ਤੇ ਮੈਕਸੀਕੋ ਦੇ ਨੈਸ਼ਨਲ ਡਿਫੈਂਸ ਸੈਕਟਰੀ ਡਿਫੈਂਸਾ ਜਿਹੜਾ ਕਰਕੇ ਆ, ਉਹਨਾਂ ਦੇ ਦਰਮਿਆਨ ਇਹ ਜਿਹੜੀ ਨਵੀਂ ਪਾਰਟਨਰਸ਼ਿਪ ਆ ਉਹ ਐਲਾਨੀ ਗਈ ਆ ਗਵਰਨਰ ਗੈਵਿਨ ਨਿਊਸਮ ਹੋਣਾ ਦੇ ਦੁਆਰਾ। ਇਹ ਜਿਹੜੀ ਕੋਲੈਬੋਰੇਸ਼ਨ ਆ ਉਹ ਯੂਐਸ ਡਿਪਾਰਟਮੈਂਟ ਆਫ ਡਿਫੈਂਸ ਦੇ ਜਿਹੜੇ ਸਟੇਟ ਪਾਰਟਨਰਸ਼ਿਪ ਪ੍ਰੋਗਰਾਮ ਐਸਪੀਪੀ ਦੇ ਤਹਿਤ ਹੋਣ ਜਾ ਰਹੀ ਆ। ਕਹਿੰਦੇ ਵੀ ਆਪਸ ਦੇ ਵਿੱਚ ਇਹਨਾਂ ਦੋਨਾਂ ਫੋਰਸਿਸ ਦਾ ਜਿਹੜਾ ਸਮਝੌਤਾ ਆ ਉਹ ਇਸ ਕੰਮ ਨੂੰ ਕੀਤਾ ਜਾਵੇਗਾ ਵੀ ਜੇ ਕਿਤੇ ਕੋਈ ਡਿਜ਼ਾਸਟਰ ਆਉਂਦਾ ਆ, ਚਾਹੇ ਕੈਲੀਫੋਰਨੀਆ ਦੇ ਵਿੱਚ ਜਾਂ ਮੈਕਸੀਕੋ ਦੇ ਵਿੱਚ, ਤਾਂ ਇੱਕ ਦੂਜੇ ਦੀ ਮਦਦ ਦੇ ਲਈ ਇਹ ਜਿਹੜੀਆਂ ਫੋਰਸਿਸ ਆ ਉਹ ਉੱਥੇ ਜਾਣਗੀਆਂ। ਕਹਿੰਦੇ ਨਾਲ ਦੇ ਨਾਲ ਇਹ ਦੱਸਿਆ ਜਿਹੜਾ ਜਾਊਗਾ ਵੀ ਜਿਹੜੇ ਇਕਨੋਮਿਕ ਪ੍ਰੋਸਪੈਰਿਟੀ ਆ, ਉਹ ਆਪਸ ਦੇ ਵਿੱਚ ਜਿਹੜੀ ਆਰਥਿਕ ਆਪਸ ਦੇ ਵਿੱਚ ਇਹਨਾਂ ਦੀ ਖੁਸ਼ਹਾਲੀ ਆ, ਉਹਨੂੰ ਹੋਰ ਸਾਂਝਿਆਂ ਤੌਰ ਦੇ ਉੱਤੇ ਵਧਾਇਆ ਜਿਹੜਾ ਹੋ ਜਾਊਗਾ। ਇਸ ਪਾਰਟਨਰਸ਼ਿਪ ਦੇ ਨਾਲ ਜਿਹੜੇ ਕੈਲ ਗਾਰਡ ਆ, ਜੋ ਆਪਣੇ ਡਰੱਗ ਟ੍ਰੈਫਿਕਿੰਗ ਨੂੰ ਰੋਕਣ ਦੇ ਲਈ ਕੋਸ਼ਿਸ਼ ਕਰ ਰਹੀ ਆ, ਇੱਥੋਂ ਤੱਕ ਕਿ ਵਾਈਲਡ ਫਾਇਰਸ ਦੇ ਲਈ ਵੀ ਆ। ਫੈਂਟਨਲ ਜੋ ਲਗਾਤਾਰ ਅਮਰੀਕਾ 'ਚ ਕੈਲੀਫੋਰਨੀਆ ਤੇ ਮੈਕਸੀਕੋ ਦੇ ਬਾਰਡਰ ਥਾਣੀ ਜਿਹੜਾ ਦਾਖਲ ਹੋ ਰਹੀ ਆ, ਉਸ ਨੂੰ ਨੱਥ ਪਾਉਣ ਦੇ ਲਈ ਮਦਦ ਕਰੂਗੀ। ਇਹਨਾਂ ਨੇ ਦੱਸਿਆ ਵੀ ਇਹਨਾਂ ਦੋਨਾਂ ਜਿਹੜੇ ਡਿਫੈਂਸ ਫੋਰਸਿਸ ਦੇ ਸਮਝੌਤਿਆਂ ਦੇ ਨਾਲ, ਆਪਸ ਦੀ ਮਦਦ ਦੇ ਨਾਲ ਹੁਣ ਤੱਕ 35,000 ਪਾਉਂਡ ਤੋਂ ਵੱਧ ਜਿਹੜੀ ਫੈਂਟਨਲ ਆ 2021 ਤੋਂ ਬਾਅਦ 'ਚ ਬਾਰਡਰ ਟੱਪਣ ਤੋਂ ਜਿਹੜੀ ਰੋਕੀ ਗਈ ਹੈਗੀ ਆ। ਜੇ ਆਰਥਿਕ ਜੇ ਦੇਖਿਆ ਜਾਵੇ ਆਪਸ ਦੇ ਵਿੱਚ ਇਹਨਾਂ ਦੇ ਸੰਬੰਧਾਂ 'ਚ, ਮੈਕਸੀਕੋ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਐਕਸਪੋਰਟ ਮਾਰਕੀਟ ਆ, ਜਿੱਥੇ ਬਹੁਤ ਜ਼ਿਆਦਾ ਸਮਾਨ ਆਉਂਦਾ ਆ, ਤੇ ਦੋਨੋਂ ਪਾਸੇ ਕਹਿੰਦੇ ਵੀ ਟ੍ਰੇਡ 97.8 ਬਿਲੀਅਨ ਡਾਲਰ ਦਾ ਹੁੰਦਾ ਆ। ਯੂਐਸ ਤੇ ਮੈਕਸੀਕੋ ਦਾ ਇੱਕ ਵੱਖਰਾ ਆ, ਤੇ ਉਹਦੇ ਵਿੱਚੋਂ ਜਿਹੜਾ ਮੈਕਸੀਕੋ ਤੇ ਕੈਲੀਫੋਰਨੀਆ ਦਾ, ਉਹ ਵੀ ਤਕਰੀਬਨ 100 ਬਿਲੀਅਨ ਡਾਲਰ ਦਾ ਜਿਹੜਾ ਆਰਥਿਕ ਐਕਸਪੋਰਟ ਮਾਰਕੀਟ ਜਿਹੜੀ ਉਹ ਹੈਗੀ ਆ। ਸੋ ਇਹਨਾਂ ਦੋਨਾਂ ਦੇ ਦਰਮਿਆਨ, ਕੈਲੀਫੋਰਨੀਆ ਤੇ ਮੈਕਸੀਕੋ ਦੇ ਦਰਮਿਆਨ ਹੁਣ ਨਵੀਂ ਜਿਹੜੀ ਸਾਂਝੇਦਾਰੀ ਆ ਉਹ ਕੀਤੀ ਗਈ ਹੈਗੀ ਆ। ਅੱਜ ਸਵੇਰੇ ਸ਼ੇਕਰ ਅਲਰਟ ਨੇ ਇੱਕ ਝੂਠਾ ਅਲਾਰਮ ਜਿਹੜਾ ਆ ਇਹ ਛੱਡ ਦਿੱਤਾ ਕੈਲੀਫੋਰਨੀਆ ਤੇ ਨਵਾਡਾ, ਖਾਸ ਕਰਕੇ ਬੇ ਏਰੀਏ ਤਾਈਂ। ਭਈ ਨਵਾਡਾ ਦੇ ਵਿੱਚ 5.9 ਮੈਗਨੀਚਿਊਡ ਦਾ ਜਿਹੜਾ ਭੂਚਾਲ ਆ ਉਹ ਆਇਆ ਹੈਗਾ, ਤੇ ਉਹਦਾ ਐਪੀਸੈਂਟਰ ਜਿਹੜਾ ਕਾਰਸਨ ਸਿਟੀ ਸੀਗਾ। ਜਿਹੜਾ ਅਲਰਟ ਆ ਉਹ ਬੇ ਏਰੀਆ, ਸੈਕਰਾਮੈਂਟੋ, ਈਸਟਰਨ ਕੈਲੀਫੋਰਨੀਆ, ਇਹਨਾਂ ਦੇ ਥਰੂ ਵਾਇਰਲੈਸ ਐਮਰਜੈਂਸੀ ਅਲਰਟ ਸਿਸਟਮ ਦੇ ਥਰੂ ਆਇਆ, ਜਿਹੜਾ ਕਿ ਮਾਈ ਸ਼ੇਕ ਐਪ ਆ ਯੂਜ਼ ਕਰਦੀ ਹੈਗੀ ਆ। ਇਹ ਤੋਂ ਪਹਿਲਾਂ ਵੀ ਮਿਸਫਾਇਰ ਹੋ ਚੁੱਕੇ ਆ। 2021 ਦੇ ਵਿੱਚ ਇੱਕ ਓਵਰਆਲ ਐਸਟੀਮੇਟ ਕੀਤਾ ਗਿਆ ਸੀ ਲੇਕਤਾਹੋ ਵਾਲਾ ਜਿਹੜਾ ਭੂਚਾਲ ਆਇਆ ਸੀ, ਤੇ 2023 ਦੇ ਵਿੱਚ ਵੀ ਇੱਕ ਟੈਸਟ ਅਲਰਟ ਆ ਜਿਹੜਾ ਰੋਂਗ ਟਾਈਮ ਦੇ ਉੱਤੇ ਭੇਜ ਦਿੱਤਾ ਗਿਆ ਸੀਗਾ। ਯੂਐਸ ਜਿਓਲੋਜੀਕਲ ਸਰਵਿਸ ਦੇ ਪੌਲ ਕਰੂਸੋ, ਉਹਨਾਂ ਨੇ ਕਿਹਾ ਆ ਵੀ ਸਾਨੂੰ ਕੋਈ ਵੀ ਜਿਹੜਾ ਭੂਚਾਲ ਦੀ ਇਨਫੋਰਮੇਸ਼ਨ ਨਹੀਂ ਆਈ, ਤੇ ਇਹ ਗਲਤ ਜਿਹੜਾ ਮੈਸੇਜ ਆ ਉਹ ਗਿਆ ਹੈਗਾ। ਸੋ ਸ਼ੇਕ ਅਲਰਟ ਇੱਕ ਇਦਾਂ ਦਾ ਸਿਸਟਮ ਆ ਜਿਹਦੀ ਐਪ ਹੁੰਦੀ ਆ, ਤੁਸੀਂ ਆਪਣੇ ਫੋਨ ਦੇ ਵਿੱਚ ਉਹਨੂੰ ਡਾਊਨਲੋਡ ਕਰ ਸਕਦੇ ਹੋ, ਤੇ ਯੂਜ਼ਲੀ ਇਹ ਕੁਝ ਸੈਕਿੰਡ ਪਹਿਲਾਂ ਜਿਹੜੀ ਆ ਇਹ ਤੁਹਾਨੂੰ ਦੱਸ ਦਿੰਦੀ ਆ ਵੀ ਇਸ ਏਰੀਏ ਦੇ ਵਿੱਚ ਜਿਹੜਾ ਭੂਚਾਲ ਆ ਉਹ ਆ ਰਿਹਾ ਹੈਗਾ। ਪਿੱਛੇ ਜਿਹੇ ਅਪ੍ਰੈਲ ਦੇ ਵਿੱਚ ਸੈਂਡੀਗੋ 'ਚ 5.2 ਮੈਗਨੀਚਿਊਡ ਦਾ ਭੂਚਾਲ ਆਇਆ ਸੀ। ਐਲ ਸਰੀਨੋ ਤੇ ਮੈਲਵੀ ਏਰੀਆ 'ਚ ਵੀ ਆਏ ਸੀ। ਸੈਨ ਹੋਜ਼ੇ ਦੇ ਵਿੱਚ 2022 'ਚ ਆਇਆ ਸੀ, ਜਦੋਂ ਇਸ ਅਲਰਟ ਸਿਸਟਮ ਦੇ ਰਾਹੀਂ ਕੁਝ ਸੈਕਿੰਡ ਪਹਿਲਾਂ ਜਿਹੜਾ ਲੋਕਾਂ ਨੂੰ ਦੱਸ ਦਿੱਤਾ ਗਿਆ ਸੀ। ਜੀ ਬਿਲਕੁਲ। ਸੋ ਹੁਣ ਨਵਾਡਾ ਦੇ ਜਿਹੜੇ ਸੀਸਮੀਓਲੋਜਿਸਟ ਹੈਗੇ ਆ, ਉਸ ਵਿਭਾਗ ਨੇ ਵੀ ਕਨਫਰਮ ਕਰ ਦਿੱਤਾ ਵੀ ਭਾਈ ਸਾਡੇ ਕੋਲ ਤਾਂ ਗਲਤੀ ਦੇ ਨਾਲ ਹੀ ਇਹ ਘੱਲ ਹੋ ਗਿਆ ਆ ਸੈਕਰਾਮੈਂਟੋ ਦੇ ਅਰਥਕੁਏਕ ਅਲਰਟ, ਜਦ ਕਿ ਉੱਥੋਂ ਖਾਸਾ ਇਹ ਦੂਰ ਸੀਗਾ। ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਗਿਆ ਆ ਵੀ ਸਿਸਟਮ ਨੇ ਹੁਣ ਤੱਕ 170 ਜਿਹੜੇ ਰੀਅਲ ਅਲਰਟ ਜਦੋਂ ਤੋਂ 2019 ਤੋਂ ਇਹ ਚਾਲੂ ਹੋਇਆ ਆ, ਉਹਨਾਂ ਨੇ ਜਾਰੀ ਕੀਤੇ ਆ। ਇਹ ਫਾਲਸ ਇੰਸੀਡੈਂਟ ਅਨਪ੍ਰੈਸੀਡੈਂਟਡ ਤੇ ਕਹਿੰਦੇ ਰੇਅਰ ਆ, ਹੁੰਦਾ ਬਹੁਤ ਘੱਟ ਆ, ਪਰ ਇਸ ਮੌਕੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ USGS ਜਿਓਲੋਜੀਕਲ ਜਿਹੜਾ ਡਿਪਾਰਟਮੈਂਟ ਆ ਉਹਦੇ ਦੁਆਰਾ ਜਿਹੜੀ ਹੁਣ ਕੀਤੀ ਜਾ ਰਹੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਕਈ ਵਾਰੀ ਪਹਿਲਾਂ ਹਵਾਈ ਦੇ ਵਿੱਚ ਇੰਟਰਕੌਂਟੀਨੈਂਟਲ ਬਲਾਸਟਿਕ ਮਿਜ਼ਾਈਲ ਦਾ ਜਿਹੜਾ ਅਲਰਟ ਆ ਉਹ ਆ ਗਿਆ ਸੀ, ਬਹੁਤ ਜ਼ਿਆਦਾ ਭੱਜਦੜ ਜਿਹੜੀ ਉਹ ਮਚ ਗਈ ਸੀਗੀ। ਸੋ ਹੋਪਫੁਲੀ ਇੱਦਾਂ ਦੀ ਘਟਨਾ ਜਿਹੜੀ ਆ ਉਹ ਮੁੜ ਨਾ ਦੁਹਰਾ ਹੋਵੇ, ਪਰ ਟੈਕਨੋਲੋਜੀ ਆ ਤੇ ਟੈਕਨੋਲੋਜੀ ਦੇ ਵਿੱਚ ਇੱਦਾਂ ਦੇ ਜਿਹੜੇ ਨੁਕਸ ਆ ਤਾਂ ਗਲਤੀਆਂ ਆ ਉਹ ਹੋਣ ਦੀ ਸੰਭਾਵਨਾ ਨਾਲ ਦੇ ਨਾਲ ਬਣੀ ਹੀ ਰਹਿੰਦੀ ਹੈਗੀ ਆ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਖਬਰ ਆ ਰਹੀ ਹੈ ਵਰਜੀਨੀਆ ਤੋਂ, ਜਿੱਥੇ ਜਿਹੜੇ ਜੌੜੇ ਭਰਾਵਾਂ ਨੂੰ ਹੁਣ ਜਿਹੜਾ ਅਰੈਸਟ ਕੀਤਾ ਗਿਆ ਆ, ਇਹ ਦੋਸ਼ਾਂ ਦੇ ਤਹਿਤ ਵੀ ਕਥਿਤ ਤੌਰ ਦੇ ਉੱਤੇ ਇਹਨਾਂ ਦੇ ਦੁਆਰਾ ਜਿਹੜੇ ਗਵਰਨਮੈਂਟ ਡਾਟਾਬੇਸ ਆ ਉਹਨਾਂ ਨੂੰ ਡਿਸਟਰੋਏ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ। ਮੁਨੀਬ ਤੇ ਸ਼ੋਇਬ ਅਖਤਰ ਦੋਨੋਂ ਵਰਜੀਨੀਆ ਦੇ ਰਹਿਣ ਵਾਲੇ ਆ, ਇਹ ਜੌੜੇ ਭਰਾ ਨੇ ਤੇ ਇਹਨਾਂ ਨੇ ਪਹਿਲਾਂ ਕੌਂਸਪੀਰੇਸੀ ਦੇ ਚਾਰਜਸ ਦੇ ਵਿੱਚ ਪਹਿਲਾਂ ਵੀ ਜੇਲ੍ਹ ਜਿਹੜੀ ਉਹ ਕੱਟੀ ਹੈਗੀ ਆ। ਮੁਨੀਬ ਤੇ ਸ਼ੋਇਬ ਅਖਤਰ 34 ਸਾਲ ਦੇ ਇਹਨਾਂ ਦੀ ਉਮਰ ਆ। ਪਿਛਲੇ ਮਹੀਨੇ ਇਹਨਾਂ ਨੂੰ ਇੰਡਾਈਟ ਕੀਤਾ ਗਿਆ ਸੀ ਵੀ ਯੂਐਸ ਸਰਕਾਰ ਦੇ ਨਾਲ ਸੰਬੰਧਿਤ ਜਿਹੜੇ ਡਾਟਾਬੇਸ ਆ ਉਹਨਾਂ ਨੂੰ ਇਹਨਾਂ ਨੇ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਆ। ਇੱਕ ਫੈਡਰਲ ਸਰਕਾਰ ਦਾ ਜਿਹੜਾ ਕੰਟਰੈਕਟਰ ਆ ਉਹਨਾਂ ਦੇ ਨਾਲ ਇਹ ਕੰਮ ਕਰਦੇ ਸੀ ਤੇ ਉਹਨਾਂ ਦੇ ਡਾਟਾਬੇਸ ਨੂੰ ਇਹ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਜਸਟਿਸ ਡਿਪਾਰਟਮੈਂਟ ਨੇ ਅੱਜ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਇਹ ਅਰੈਸਟ ਉਦੋਂ ਆਈ ਆ ਜਦ ਬਲੂਮਬਰਗ ਨਿਊਜ਼ ਨੇ ਰਿਪੋਰਟ ਕੀਤਾ ਸੀ ਮਈ ਮਹੀਨੇ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਭਰਾ ਨੇ ਕਥਿਤ ਤੌਰ ਦੇ ਉੱਤੇ ਇਹਨਾਂ ਨੇ ਡਾਟਾ ਜਿਹੜਾ ਕਈ ਏਜੰਸੀਜ਼ ਦਾ ਕੰਪਰੋਮਾਈਜ਼ ਕਰ ਦਿੱਤਾ, ਜਿਸ ਦੇ ਵਿੱਚ IRS ਦਾ ਤੇ ਜਨਰਲ ਸਰਵਿਸਿਜ਼ GSA ਐਡਮਿਨਿਸਟ੍ਰੇਸ਼ਨ ਦਾ ਜਿਹੜਾ ਡਾਟਾ ਮੌਜੂਦ ਸੀਗਾ। ਦੋਨਾਂ ਭਰਾਵਾਂ ਨੇ 2015 ਦੇ ਵਿੱਚ ਗਿਲਟੀ ਪਲੀ ਕੀਤਾ ਸੀ ਕੌਂਸਪੀਰੇਸੀ ਦੇ ਲਈ, ਵੀ ਕਨੈਕਸ਼ਨ ਟੂ ਡਾਟਾ ਬ੍ਰੀਚ ਸਟੇਟ ਡਿਪਾਰਟਮੈਂਟ ਦੇ ਲਈ ਤੇ ਇੱਕ ਕਾਸਮੈਟਿਕ ਕੰਪਨੀ ਦੇ ਲਈ। ਸੋ ਇਹਨਾਂ ਦੇ ਲਈ ਕੋਈ ਨਵੀਂ ਚੀਜ਼ ਨਹੀਂ ਸੀਗੀ। ਸੋ ਡਾਟਾਬੇਸ ਨੂੰ ਬ੍ਰੀਚ ਕਰਨਾ ਜਾਂ ਉਹਨਾਂ ਨੂੰ ਨਸ਼ਟ ਕਰਨਾ, ਇਹ ਪਹਿਲਾਂ ਵੀ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਕਰ ਚੁੱਕੇ ਆ, ਜਿਹਦੇ ਲਈ ਇਹਨਾਂ ਨੇ ਜੇਲ੍ਹ ਕੱਟੀ ਆ। ਕਈ ਸਾਲ ਜੇਲ੍ਹ 'ਚ ਕੱਟਣ ਤੋਂ ਬਾਅਦ 'ਚ ਓਪੈਕਸਿਸ ਕਰਕੇ ਇੱਕ ਕੰਪਨੀ ਆ, ਉਹਨਾਂ ਦੇ ਲਈ ਇੰਜੀਨੀਅਰ ਦੇ ਤੌਰ ਦੇ ਉੱਤੇ ਇਹ ਭਰਤੀ ਹੋਏ ਸੀਗੇ, ਜਿਹੜੀ ਕਿ ਇੱਕ ਫੈਡਰਲ ਕੰਟਰੈਕਟਰ ਆ ਜੋ ਕਿ ਯੂਐਸ ਗਵਰਨਮੈਂਟ ਰੈਕਰਡਸ ਨੂੰ ਪ੍ਰੋਸੈਸ ਕਰਨ ਦੇ ਵਿੱਚ ਮਦਦ ਕਰਦੀ ਆ ਤੇ ਉਹਨਾਂ ਦੇ ਹੀ ਡਾਟਾਬੇਸ ਨੂੰ ਖਤਮ ਕਰਨ ਦੇ ਲਈ, ਨਸ਼ਟ ਕਰਨ ਦੇ ਲਈ ਇਹ ਜਿਹੜੀਆਂ ਆ ਕੋਸ਼ਿਸ਼ਾਂ ਦੇ ਵਿੱਚ ਲੱਗੇ ਸੀ। ਜਿਸ ਤੋਂ ਪਹਿਲਾਂ ਹੁਣ ਇਹਨਾਂ ਦੋਨਾਂ ਭਰਾਵਾਂ ਨੂੰ, ਸ਼ੋਇਬ ਅਖਤਰ ਤੇ ਮੁਨੀਬ ਅਖਤਰ ਨੂੰ, ਵਰਜੀਨੀਆ ਦੇ ਰਹਿਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਬੇਰੀਆ ਦੀ ਇੱਕ ਯੂਨੀਵਰਸਿਟੀ ਜਿਹੜੀ ਈਸਟ ਵੇ ਯੂਨੀਵਰਸਿਟੀ ਹੈਗੀ ਆ, ਕੈਲ ਸਟੇਟ, ਉਸ ਨੂੰ $50 ਮਿਲੀਅਨ ਦੀ ਜਿਹੜੀ ਡੋਨੇਸ਼ਨ ਆ ਫਿਲੈਂਥਰੋਪਿਸਟ ਮੈਕੈਂਜੀ ਸਕਾਟ ਵੱਲੋਂ ਦਿੱਤੀ ਗਈ ਆ। ਇਹ ਵਨ ਆਫ ਦਾ ਲਾਰਜੈਸਟ ਜਿਹੜੀ ਡੋਨੇਸ਼ਨ ਆ ਯੂਨੀਵਰਸਿਟੀ ਦੀ ਹਿਸਟਰੀ ਦੇ ਵਿੱਚ। ਇਸ ਨੂੰ ਹਿਸਟੋਰਿਕ ਮਾਈਲਸਟੋਨ ਕਿਹਾ ਜਾ ਰਿਹਾ ਹੈਗਾ। ਕੈਲ ਸਟੇਟ ਈਸਟ ਵੇ ਜਿਹੜੀ ਪਹਿਲੀ ਵੇ ਏਰੀਆ ਦੀ ਯੂਨੀਵਰਸਿਟੀ ਆ ਜਿਸ ਨੂੰ ਇਹ ਫੰਡ ਮਿਲਣ ਜਾ ਰਹੇ ਹੈਗੇ ਆ। ਕੈਲ ਸਟੇਟ ਈਸਟ ਵੇ ਦੇ ਪ੍ਰੈਜ਼ੀਡੈਂਟ ਕੈਥੀ ਸੈਂਡੀਨ, ਉਹਨਾਂ ਨੇ ਕਿਹਾ ਵੀ ਮੈਂ ਤਾਂ ਇੱਕ ਤਰ੍ਹਾਂ ਨਾਲ ਸਪੀਚਲੈਸ ਹੈਗੀ ਆ ਇਸ ਡੋਨੇਸ਼ਨ ਨੂੰ, ਤੇ ਇਸ ਗਿਫਟ ਦੇ ਨਾਲ ਸਾਡੀ ਯੂਨੀਵਰਸਿਟੀ ਦੇ ਵਿੱਚ ਬਹੁਤ ਜ਼ਿਆਦਾ ਟਰਾਂਸਫਾਰਮੇਸ਼ਨ ਹੋਊਗੀ। ਅਸੀਂ ਨਵੇਂ ਟੀਚਰਸ, ਨਵੇਂ ਪ੍ਰੋਗਰਾਮਸ ਜਿਹੜੇ ਆ ਉਹ ਲੈ ਕੇ ਆਵਾਂਗੇ। ਸੋ ਵਿਲੀਨੀਅਰ ਫਿਲੈਂਥਰੋਪਿਸਟ ਜੋ ਟੀਮ ਆ ਉਹਨਾਂ ਨੇ ਕੈਲ ਸਟੇਟ ਈਸਟ ਵੇ ਨੂੰ ਇਸ ਵਾਰੀ ਚੁਣਿਆ ਸੀਗਾ ਜੀ। ਇੱਕ ਐਨੀਮਲ ਐਕਟਿਵਿਸਟ ਜਿਹੜੀ ਜਾਨਵਰਾਂ ਦੀ ਕਾਰਕੁਨ ਆ, ਉਸ ਨੂੰ 90 ਦਿਨਾਂ ਦੀ ਜਿਹੜੀ ਜੇਲ੍ਹ ਆ ਉਹ ਸੁਣਾਈ ਗਈ ਆ। ਇਸ ਦੇ ਉੱਤੇ ਫੈਲਨੀ ਦੇ ਲਈ ਕਨਵਿਕਟ ਇਸ ਨੂੰ ਕੀਤਾ ਗਿਆ, ਕੌਂਸਪੀਰੇਸੀ, ਟ੍ਰੈਸਪਾਸਿੰਗ ਤੇ ਹੋਰ ਜਿਹੜੇ ਚਾਰਜਸ ਲੱਗੇ ਸੀਗੇ। ਇੰਸੀਡੈਂਟ ਵਾਪਰਿਆ ਜਿਹੜਾ ਜ਼ੋ ਰੋਜ਼ਨਬਰਗ 23 ਸਾਲਾਂ ਦੀ ਇਹ ਜਿਹੜੀ ਲੜਕੀ ਆ, ਉਸਨੇ ਪੈਟਲੂਮਾ ਦੇ ਇੱਕ ਪੋਲਟਰੀ ਫਾਰਮ, ਪਰਡਿਊ ਫਾਰਮ ਦੀ ਜਿਹੜੀ ਸਬਸਿਡਰੀ ਆ, ਸਨੋਮਾ ਕਾਉਂਟੀ 'ਚ ਪੈਂਦੀ ਆ, ਉੱਥੋਂ ਕਹਿੰਦੀ ਵੀ 4 ਚਿਕਨ ਜਿਹੜੇ ਆ ਉਹ ਲੈ ਗਈ ਸੀਗੀ। ਕਹਿੰਦੀ ਵੀ ਮੈਂ ਤਾਂ ਭਾਈ ਇਹਨਾਂ ਬਹੁਤ ਮਾੜੀ ਸਥਿਤੀ ਦੇ ਵਿੱਚ ਇਹ ਜਿਹੜੇ ਜਾਨਵਰਾਂ ਨੂੰ ਰੱਖਿਆ ਜਾ ਰਿਹਾ ਸੀ, ਮੈਂ ਤਾਂ ਇਹਨਾਂ ਨੂੰ ਆਜ਼ਾਦ ਕਰ ਰਹੀ ਸੀ, ਛਡਾ ਰਹੀ ਸੀਗੀ, ਤੇ ਮੈਂ ਕੋਈ ਕਾਨੂੰਨ ਜਿਹੜਾ ਉਹ ਨਹੀਂ ਭੰਗ ਕੀਤਾ। ਪਰ ਅਦਾਲਤ ਨੇ ਇਹ ਪਾਇਆ ਵੀ ਨਹੀਂ, ਤੂੰ ਟ੍ਰੈਸਪਾਸਿੰਗ ਦੇ ਤੇ ਜਿਹੜੀ ਕੌਂਸਪੀਰੇਸੀ ਆ, ਫੈਲਨੀ ਕੌਂਸਪੀਰੇਸੀ ਦੇ ਜਿਹੜੇ ਚਾਰਜਸ ਆ ਉਹ ਇਸ ਦੇ ਵਿੱਚ ਜਿਹੜੇ ਉਹ ਦੋਸ਼ ਸਾਬਤ ਹੋਏ ਹੈਗੇ ਆ। ਸੋ ਹੁਣ ਸਜ਼ਾ ਜਿਹੜੀ ਹੈ, ਕਹਿੰਦੇ ਵੀ ਇਸ ਨੂੰ 10 ਦਸੰਬਰ ਨੂੰ ਕਿਹਾ ਵੀ ਸਨੋਮਾ ਕਾਉਂਟੀ ਜੇਲ੍ਹ ਦੇ ਵਿੱਚ ਰਿਪੋਰਟ ਕਰ, 90 ਦਿਨ ਦੀ ਇਸ ਨੂੰ ਸਜ਼ਾ ਹੋਊਗੀ ਤੇ 60 ਦਿਨ ਤੱਕ ਜੇਲ੍ਹ ਦੇ ਬਦਲ ਦੇ ਰੂਪ ਦੇ ਵਿੱਚ ਕਹਿੰਦੇ ਵੀ ਇਸ ਨੂੰ ਹਾਊਸ ਅਰੈਸਟ ਦੇ ਲਈ ਵੀ ਰੱਖਿਆ ਜਿਹੜਾ ਉਹ ਜਾ ਸਕਦਾ ਹੈਗਾ ਆ। ਕਹਿੰਦੇ ਨਾਲ ਦੇ ਨਾਲ 2 ਸਾਲਾਂ ਦੀ ਇਹਨੂੰ ਪ੍ਰੋਬੇਸ਼ਨ ਦੇ ਉੱਤੇ ਵੀ ਰੱਖਿਆ ਗਿਆ ਆ। ਪੈਟਲੂਮਾ ਪੋਲਟਰੀ ਵਾਲਿਆਂ ਨੇ ਕਿਹਾ ਹੈ ਵੀ ਇਹਨਾਂ ਨੂੰ ਅਸੀਂ ਜਿਹੜੇ ਜਾਨਵਰ ਉਹਨਾਂ ਨੂੰ ਅਸੀਂ ਮਿਸਟਰੀਟ ਨਹੀਂ ਸੀ ਕਰ ਰਹੇ, ਤੇ ਕਹਿੰਦੇ ਵੀ ਜਿਹੜਾ ਇਸ ਨੂੰ ਸਜ਼ਾ ਹੋਈ ਆ ਇਸ ਦਾ ਅਸੀਂ ਧੰਨਵਾਦ ਕਰਦੇ ਹਾਂ। ਉੱਦਾਂ ਬਹੁਤ ਸਾਰੇ ਜਿਹੜੇ ਐਨੀਮਲ ਐਕਟਿਵਿਸਟ ਗਰੁੱਪ ਵਾਲੇ ਅਕਸਰ ਅਜਿਹੇ ਫਾਰਮਸ ਤੋਂ ਵੀਡੀਓਜ਼ ਵੀ ਪਾਉਂਦੇ ਆ, ਗੁਹਾਰ ਵੀ ਲਾਉਂਦੇ ਆ ਵੀ ਇਹਨਾਂ ਦੇ ਨਾਲ ਬੜੀ ਬਦਸਲੂਕੀ ਤੇ
ਬੜੇ ਜਾਨਵਰਾਂ ਦੇ ਨਾਲ ਕਹਿੰਦੇ ਵੀ ਜਾਨਵਰਾਂ ਤੋਂ ਵੀ ਬੁਰਾ ਜਿਹੜਾ ਵਰਤਾਅ ਆ ਉਹ ਕੀਤਾ ਜਾ ਰਿਹਾ। ਸੋ ਉਹਨਾਂ ਨੂੰ ਆਜ਼ਾਦ ਕਰਾਉਣ ਦੇ ਲਈ, ਉਹਨਾਂ ਨੂੰ ਉਸ ਜਿਹੜੇ ਆ ਮਾਹੌਲ ਚੋਂ ਕੱਢਣ ਦੇ ਲਈ ਇਹ ਸਾਰਾ ਕੁਛ ਕਹਿੰਦੀ ਵੀ ਜ਼ੋ ਰੋਜ਼ਨਬਰਗ ਕਰ ਰਹੀ ਸੀ, ਪਰ ਹੁਣ ਇਸ ਨੂੰ 90 ਦਿਨਾਂ ਦੀ ਜਿਹੜੀ ਸਜ਼ਾ ਆ ਉਹ ਕੱਟਣੀ ਪਵੇਗੀ। ਅਮਰੀਕਾ ਦੇ ਵਿੱਚ ਲੇ-ਆਫ ਦਾ ਬਹੁਤ ਵੱਡਾ ਚੱਕਰ ਚੱਲ ਰਿਹਾ ਆ। ਜਿਹੜੇ EMPLOYERS ਆ, ਉਹਨਾਂ ਨੇ 11 ਲੱਖ ਜੌਬਸ ਕੱਟ ਕੀਤੀਆਂ ਇਸ ਸਾਲ। ਇਹ ਬਹੁਤ ਵੱਡਾ ਨੰਬਰ ਆ। ਨਵੰਬਰ ਮਹੀਨੇ ਤਾਈਂ 11 ਮਹੀਨਿਆਂ ਦੇ ਵਿੱਚ 1.1 ਮਿਲੀਅਨ ਜੌਬਸ ਥਰੂ ਨਵੰਬਰ। ਇਹ 2020 ਸੰਨ ਤੋਂ ਬਾਅਦ ਇੰਨਾ ਹੋਇਆ। ਉਸ ਟਾਈਮ ਦੇ ਉੱਤੇ 2.2 ਮਿਲੀਅਨ ਵਰਕਰਸ ਜਿਹੜੇ ਆ ਉਹ ਲੇ-ਆਫ ਹੋਏ ਸੀ। ਲੇ-ਆਫ 54% ਇਨਕਰੀਜ਼ ਹੋਇਆ ਪਿਛਲੇ ਸਾਲ ਨਾਲੋਂ। ਜਦੋਂ EMPLOYERS ਨੇ ਪਿਛਲੇ ਸਾਲ 7,61,358 ਜੌਬਸ ਜਿਹੜੀਆਂ ਘੱਟ ਕੀਤੀਆਂ ਸੀਗੀਆਂ। ਮੇਨ ਕਾਰਨ ਜਿਹੜਾ ਲੇ-ਆਫ ਦਾ ਉਹ ਖਾਸ ਕਰਕੇ IT ਸੈਕਟਰ ਦੇ ਵਿੱਚ ਆ, ਜਿੱਥੇ 1,53,000 ਵਰਕਰਸ ਲੇ-ਆਫ ਕੀਤੇ ਗਏ ਆ। Amazon ਵਰਗੀਆਂ ਕੰਪਨੀਆਂ ਨੇ 14,000 ਲੋਕਾਂ ਤੱਕ ਜਿਹੜੇ ਲੇ-ਆਫ ਕਰ ਦਿੱਤੇ ਆ। ਰੀਟੇਲ ਸਟੋਰਸ ਹਾਇਰ ਜ਼ਰੂਰ ਕਰ ਰਹੇ ਆ 2,65,000 ਤੋਂ 3,65,000 ਤਾਈਂ, ਪਰ ਇਹ ਸੀਜ਼ਨਲ ਵਰਕਰ ਹੈਗੇ ਆ। ਹਾਲਾਂਕਿ ਇਹ ਵੀ ਪਿਛਲੇ ਸਾਲ ਨਾਲੋਂ ਘੱਟ ਆ। ਪਿਛਲੇ ਸਾਲ 4,42,000 ਦੇ ਕਰੀਬ ਸੀ। ਜਿਹੜੀਆਂ ਜੌਬ ਕੱਟਸ ਹੈਗੀਆਂ, ਸਰਵਿਸ ਇੰਡਸਟਰੀ 'ਚ 69,000, ਟੈਲੀਕਮਿਊਨੀਕੇਸ਼ਨ 'ਚ 38,000, ਫੂਡ ਇੰਡਸਟਰੀ 'ਚ 34,000, ਨੋਨ ਪ੍ਰੋਫਿਟ 28,000, ਮੀਡੀਆ ਤੇ ਨਿਊਜ਼ 17,000। ਜਿਹੜਾ ਸਾਡੇ ਵਾਲਾ ਫੀਲਡ ਆ, ਮੀਡੀਆ ਵਾਲੇ ਫੀਲਡ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਕੱਟ ਹੋਇਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਐਡਵਰਟਾਈਜ਼ਮੈਂਟਸ ਆ ਉਹ ਘੱਟ ਹੋ ਗਈਆਂ ਹੈਗੀਆਂ। ਸੋ ਡੋਜ ਦੇ ਕਾਰਨ ਗਵਰਨਮੈਂਟ ਦੇ ਵਿੱਚ ਵੀ ਜਿਹੜੀਆਂ 3 ਲੱਖ ਦੇ ਕਰੀਬ ਜਿਹੜੀਆਂ ਜੌਬਸ ਆ ਉਹ ਲੂਜ਼ ਹੋਈਆਂ ਹੈਗੀਆਂ। ਸੋ ਉਹ ਵੀ ਬਹੁਤ ਵੱਡਾ ਨੰਬਰ ਆ। ਇੱਕ ਜ਼ਰੂਰ ਆਪਾਂ ਜਿਹੜੀ ਐਡਵਰਟਾਈਜ਼ਮੈਂਟ ਵੀ ਕਮਿਊਨਿਟੀ ਨੂੰ ਦੱਸ ਰਹੇ ਹੈਗੇ ਆ ਤੇ ਅਨਾਉਂਸਮੈਂਟ ਵੀ ਕਰ ਰਹੇ ਹਾਂ, ਜਿਨ੍ਹਾਂ ਨੂੰ ਜੌਬ ਚਾਹੀਦੀ ਆ। EDD ਜਿਹੜੀ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਆ ਕੈਲੀਫੋਰਨੀਆ ਦੀ, ਸਟੇਟ ਦੀ ਜੌਬ ਆ। ਉਹਨਾਂ ਨੇ 30 ਦੇ ਕਰੀਬ ਲੋਕਾਂ ਨੂੰ ਹਾਇਰ ਕਰਨਾ ਆ ਆਪਣੇ ਸੈਨੋਜ਼ੇ ਆਫਿਸ 'ਚ, ਓਕਲੈਂਡ ਆਫਿਸ 'ਚ, ਸੈਨ ਫਰਾਂਸਿਸਕੋ ਤੇ ਸੈਕਰਾਮੈਂਟੋ 'ਚ। ਤੇ ਤੁਸੀਂ ਆਨਲਾਈਨ ਜਾ ਕੇ ਭਰ ਸਕਦੇ ਆ। ਤੁਸੀਂ ਵੈਬਸਾਈਟ ਦਾ ਐਡਰੈਸ ਦੇ ਦਿਓ, ਤੇ ਜੇ ਕਿਸੇ ਨੂੰ ਹੋਰ ਜਾਣਕਾਰੀ ਦੀ ਜ਼ਰੂਰਤ ਹੋਈ ਤਾਂ ਤੁਸੀਂ ਸਾਡੇ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਵੀ ਕਾਲ ਕਰ ਸਕਦੇ ਆ, ਤੇ 408-272-5200 ਤੇ ਅਸੀਂ ਤੁਹਾਨੂੰ ਜਿਹੜਾ ਰਾਈਟ ਪਰਸਨ ਦੇ ਨਾਲ ਜਿਹੜਾ ਆ ਕਨੈਕਟ ਕਰਵਾ ਦੇਵਾਂਗੇ। calcareers.ca.gov ਇਹਦੇ ਤੇ ਜਾਓ, ਜੌਬ ਪੋਸਟਿੰਗ ਲੱਗੀ ਹੋਈ ਆ, ਇੰਪਲੋਇਮੈਂਟ ਪ੍ਰੋਗਰਾਮ ਰਿਪਰੈਜ਼ੈਂਟੇਟਿਵ JC 500475, ਇਹ ਉਸ ਦਾ ਕੋਡ ਆ ਜੌਬ ਦਾ। ਇਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਆ। ਮਿਨੀਮਮ 4,000 ਤੋਂ ਲੈ ਕੇ $6300 ਪ੍ਰਤੀ ਮਹੀਨੇ ਤੱਕ ਇਸ ਦੀ ਜਿਹੜੀ ਉਹ ਤਨਖਾਹ ਵੀ ਆ। EDD ਦੀ ਸਰਕਾਰੀ ਜੌਬ ਆ, ਤੇ ਸਰਕਾਰੀ ਜੌਬ ਦੇ ਨਾਲ ਜਿਹੜੀਆਂ ਓਬਵੀਅਸਲੀ ਜਿਹੜੀਆਂ ਸਹੂਲਤਾਂ ਆ, ਚਾਹੇ ਉਹ ਸਿਹਤ ਦੇ ਨਾਲ ਸੰਬੰਧਿਤ ਆ ਤੇ ਚਾਹੇ ਹੋਰ ਨੇ, ਉਹ ਵੀ ਤੁਹਾਨੂੰ ਜਿਹੜੀਆਂ ਉਹ ਨਾਲ ਮਿਲ ਸਕਦੀਆਂ ਆ। ਸੋ 30 ਤੋਂ ਵੱਧ ਜਿਹੜੇ ਜੌਬਸ ਆ ਇਹ ਵੱਖ-ਵੱਖ ਦਫ਼ਤਰਾਂ ਦੇ ਵਿੱਚ, EDD ਦੇ ਦਫ਼ਤਰਾਂ ਦੇ ਵਿੱਚ ਖੁੱਲੀਆਂ ਨੇ। ਸੋ ਜਿਹੜੇ ਲੋਕ ਖਾਸ ਕਰਕੇ ਕੰਪਿਊਟਰ ਦੀ ਵਰਤੋਂ ਕਰਦੇ ਆ, ਈਵਨ ਜੇ ਕੋਈ ਗ੍ਰੈਜੂਏਟ ਰੀਸੈਂਟ ਹੋਇਆ ਆ ਜਾਂ ਕੋਈ ਲੇ-ਆਫ ਹੋਇਆ, ਹਾਂਜੀ, ਉਹ ਦੇਖ ਲਓ। ਸਟੇਟ ਦੀ ਜੌਬ ਆ, ਸੋ ਮੋਸਟ ਪ੍ਰੋਬਬਲੀ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਦੀ ਲੋੜ ਹੋ ਸਕਦੀ ਹੈ ਇਸ ਦੇ ਵਿੱਚ। ਉਹ ਵੀ ਜਿਹੜਾ ਉਹ ਧਿਆਨ ਰੱਖੋ। ਪਰ ਤੁਸੀਂ calcareers.ca.gov ਦੇ ਉੱਤੇ ਜਾ ਕੇ ਇਹਨਾਂ ਜੌਬਸ ਦੇ ਲਈ ਜਿਹੜਾ ਉਹ ਅਪਲਾਈ ਕਰ ਸਕਦੇ ਆ। ਧੰਨਵਾਦ ਕਰਦੇ ਆ ਜਿਹੜੇ EDD ਦੇ ਵਿੱਚ ਕੰਮ ਕਰਨ ਵਾਲਿਆਂ ਦਾ, ਜਿਨ੍ਹਾਂ ਨੇ ਇਸ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਜੇ ਤੁਹਾਡੇ ਵੀ ਮਹਿਕਮੇ ਦੇ ਵਿੱਚ ਸਰਕਾਰੀ ਆ ਜਾਂ ਕਿਤੇ ਹੋਰ ਆ, ਦੱਸ ਦਿਆ ਕਰੋ, ਕਿਉਂਕਿ ਆਪਾਂ ਚਾਹੁੰਦੇ ਹਾਂ ਵੀ ਆਪਣੇ ਇਸ ਪਲੇਟਫਾਰਮ ਦੇ ਜ਼ਰੀਏ ਲੋਕਾਂ ਦੀ ਇਸ ਤਰੀਕੇ ਦੇ ਨਾਲ ਵੀ ਮਦਦ ਹੋਵੇ। ਬਹੁਤ ਕੁਛ ਚੇਂਜ ਹੋ ਰਿਹਾ ਆ, ਤੇ ਲੋਕਾਂ ਦੀ ਇੱਕ ਦੂਜੇ ਦੀ ਇੱਦਾਂ ਹੀ ਜਿਹੜੀ ਉਹ ਤੁਸੀਂ ਮਦਦ ਕਰ ਸਕਦੇ। ਜੇ ਤੁਹਾਡੇ ਕਿਸੇ ਥਾਂ ਦੇ ਉੱਤੇ ਕੋਈ ਜੌਬ ਓਪਨਿੰਗਸ ਹੁੰਦੀਆਂ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਉਹਦੀ ਚਰਚਾ ਕਰਿਆ ਕਰੋ, ਗੱਲ ਕਰਿਆ ਕਰੋ। ਹੋਪਫੁਲੀ ਤੁਹਾਨੂੰ ਕੋਈ ਕੇਪੇਬਲ ਬੰਦਾ ਉਸ ਦੇ ਲਈ ਜਿਹੜਾ ਉਹ ਮਿਲ ਜਾਵੇ। ਉਹਦੇ ਨਾਲ ਫਿਰ ਅਗਲੇ ਦੀ ਵੀ ਮਦਦ ਹੋ ਜਾਂਦੀ ਆ ਤੇ ਤੁਹਾਡੀ ਕੰਪਨੀ ਨੂੰ ਵੀ ਉਸ ਦੀ ਜਿਹੜਾ ਫਾਇਦਾ ਆ ਜਿਹੜਾ ਉਹ ਮਿਲੇਗਾ। ਸੋ calcareers.ca.gov ਦੇ ਉੱਤੇ ਜਾਓ। ਉੱਦਾਂ ਹੋਰ ਵੀ ਬਹੁਤ ਸਾਰੀਆਂ ਵੈਬਸਾਈਟਸ ਦੇ ਉੱਤੇ ਅਪਲਾਈ ਜਿਹੜਾ ਉਹ ਕਰਦੇ ਰਹੋ। ਯੂ ਨੈਵਰ ਨੋ ਓਪਰਚੁਨਿਟੀ ਕਦੋਂ ਜਿਹੜੀ ਕਿਸ ਥਾਂ ਦੇ ਉੱਤੇ ਤੁਹਾਨੂੰ ਮਿਲ ਜਾਵੇ। ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ ਜੀ। ਮਾਰਕੀਟ ਦਾ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ 32 ਪੁਆਇੰਟ ਘੱਟ ਕੇ 47,851 ਤੇ ਬੰਦ ਹੋਇਆ। S&P 7 ਪੁਆਇੰਟ ਵੱਧ ਕੇ 6857, ਨੈਸਡੈਕ 51 ਪੁਆਇੰਟ ਵੱਧ ਕੇ 23,505 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4200 ਤੇ $31 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ। 10-year yield 4.09%। ਕ੍ਰਿਪਟੋ ਕਰੰਸੀ ਚ ਬਿਟਕੋਇਨ 92,000 ਤੇ 391, ਇਥੀਰੀਅਮ $3,160 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 39.5 ਸੈਂਟ ਰਹੇ ਆ।
1 ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ ₹99 ਤੇ 86 ਪੈਸੇ, 1 ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ ₹281 ਤੇ 80 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ।